अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो SMS पंजाबी। लो जी अपना वसीम अब्बास साहब जिहड़े ने ਉਹ ਇੱਕ ਵਾਰੀ ਫੇਰ ਮੰਜ਼ਰ ਆਮ ਤੇ ਆਏ ਨੇ। ਵੀਡੀਓ ਉਹਨਾਂ ਨੇ ਆਪਣੀ ਇੱਕ ਬਣਾਈ ਹੈ ਤੇ ਉਹਦੇ 'ਚ ਗਰਜੇ ਬਰਸੇ ਨੇ। ਨਾਮ ਉਹਨਾਂ ਨੇ ਲਿਆ ਜਨਾਬ PTI ਵਾਲੇ ਤੇ ਨਾਲ ਉਹਨਾਂ ਨੇ ਕਿਹਾ ਜੀ ਨੂਨ ਲੀਗ ਵਾਲੇ ਵੀ, ਲੇਕਿਨ ਨਸ਼ਤਰ ਸਾਰੇ PTI ਦੀ ਤਰਫ ਰੱਖ ਕੇ ਉਹਨਾਂ ਨੇ ਚਲਾਏ ਨੇ। ਆ ਸੋਸ਼ਲ ਮੀਡੀਆ ਦੇ ਜਿਹੜੇ ਵਾਰੀਅਰ ਨੇ ਜਿਹੜੇ ਕਿ ਹੱਕ ਸੱਚ ਬੋਲ ਰਹੇ ਨੇ ਉਹਨਾਂ ਦੇ ਪਿੱਛੇ ਆ ਕੇ ਤੇ ਜਨਾਬ ਵੀਡੀਓ ਬਣਾ ਕੇ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਵੀ ਤੁਸੀਂ ਬਦਤਮੀਜ਼ ਹੋ, ਤੁਸੀਂ ਬਹੁਤ ਵੱਡੇ ਮੇਰਾ ਮਤਲਬ ਹੈ ਕਿ ਬੇਸ਼ਰਮ ਕਿਸਮ ਦੇ ਲੋਕ ਹੋ ਜਿਹੜੇ ਕਿ ਗਾਲ ਮੰਦਾ ਜਿਹੜਾ ਕੱਢਦੇ ਹੋ, ਤੁਹਾਨੂੰ ਤਮੀਜ਼ ਕਿਸੇ ਨੇ ਸਿਖਾਈ, ਇਹ ਹੈ ਉਹ ਹੈ ਫਲਾਣਾ ਜੀ। ਹਲਕਾ ਜਿਹਾ ਨਾਲ ਨੂਨ ਲੀਗ ਨੂੰ ਵੀ ਤੜਕਾ ਲਾ ਦਿੰਦੇ ਨੇ ਹਾਂ ਤਾਂ ਕਿ ਜ਼ਰਾ ਦੱਸ ਸਕਣ ਕਿ ਬਈ ਆ ਜਿਹੜਾ ਨਾ ਲੈਵਲ ਕੀਤਾ। ਮੈਂ ਐਡੀ ਗੱਲ ਕੋਈ ਨਹੀਂ, ਮੈਂ ਤਾਂ ਦੋਨਾਂ ਦੇ ਬਾਰੇ ਗੱਲ ਕਰ, ਲੇਕਿਨ ਸਾਰਾ ਗੰਦ ਜਿਹੜਾ ਨਾ ਸਾਰੀ ਬਕਵਾਸ ਉਹ PTI ਦੇ ਸੋਸ਼ਲ ਮੀਡੀਆ ਦੇ ਖਿਲਾਫ ਜਿਹੜੀ ਨੇ ਉਹ ਕੀਤੀ। ਹੁਣ ਆ ਤਾਂ ਗਏ, ਪੈਗਾਮ ਵੀ ਦਿੱਤਾ ਉਹਨਾਂ ਨੇ ਆ ਕੇ, ਲੇਕਿਨ ਜੋ ਹਾਲਤ ਹੈ ਬੰਨਾ ਓਏ ਹੋਏ ਹੋਏ ਅੱਲਾ ਮਾਫ ਕਰੇ, ਯਕੀਨ ਕਰੋ ਕਿ ਪੱਕੀ ਗੱਲ ਲੱਗਦੀ ਆ ਕਿ ਬਈ ਸ਼ਰਾਬ ਫੁੱਲ ਪੀਤੀ ਹੋਈ ਆ ਓਏ ਹੋਏ। ਔਰ ਆ ਵੀ ਨਹੀਂ ਕਿ ਯਾਰ ਕੋਈ ਅੱਛੇ ਲੈਵਲ ਦੀ ਪੀਤੀ ਹੈ, ਕੋਈ ਦੇਸੀ ਕੁੱਪੀ ਕੁੱਤੇ ਮਾਰ ਪੀ ਕੇ ਜਨਾਬ ਕੈਮਰਾ ਸਾਹਮਣੇ ਰੱਖ ਕੇ ਤਾਂ ਉਹ ਇੱਦਾਂ ਦੀ ਕੋਈ ਗੁਜ਼ਾਰਿਸ਼ਾਤ ਤੁਹਾਡੇ ਨਾਲ ਕਰ ਰਹੇ ਨੇ। ਉਹ ਕੀ ਕਰ ਰਹੇ ਨੇ ਆਪ ਸੁਣ ਲਓ ਤੇ ਇੰਜੋਏ ਵੀ ਕਰੋ ਨਾਲ। अस्सलाम वालेकुम जी जनाब, बड़े मुअज़्ज़ज़ीन PTI दे मुअज़्ज़ज़ीन और PMLN दे मुअज़्ज़ज़ीन बई बड़िया बड़िया कौमां च बदतमीज बेहूदा और बेहया लोग होणगे, लेकिन तुहाडी कोई जोड़ नहीं। तो मैं सोचा पंजाबी ज़बान च क्यों ना बनाइए और किते कहण ते लगे हो। हुण यह बदतमीजी तुहानू कौन सिखा रहा है? कौन सिखा रहा है? ਇਹ ਉਹ ਸਿਖਾ ਰਿਹਾ ਹੈ ਜਿਹਨੂੰ ਇੱਥੇ 4 ਛਿੱਤਰ ਵੱਜੇ, ਉਹ ਵੀਲ ਚੇਅਰ ਤੇ ਬਹਿ ਕੇ ਉਹਨੇ ਬਾਂ ਕੀਤੀ ਮੂੰਹ ਟੱਡ ਕੇ, ਉਹਦੇ ਬਾਅਦ ਪੈਰ ਫੜ ਕੇ ਮਾਫੀ ਮੰਗ ਕੇ ਅਮਰੀਕਾ ਟੁਰ ਗਿਆ ਔਰ ਉੱਥੋਂ ਬਹਿ ਕੇ ਉਹ ਡਾਲਰ ਕਮਾ ਰਿਹਾ ਤੇ ਲੋਕਾਂ ਨੂੰ ਉਹ ਬੱਲੇ ਬਈ ਵਸੀਮ ਅਬਾਸ ਸਾਹਿਬ, ਬੱਲੇ ਬੱਲੇ ਤੁਹਾਡੇ। ਮੈਂ ਕਹਿੰਦਾ ਵਾ ਕਿ ਕਮਾਲ ਤੁਸੀਂ ਲੈਕਚਰ ਦਿੱਤਾ। ਮੈਂ ਕਹਿੰਦਾ ਵਾ ਕਿ ਸਾਰਿਆਂ ਨੂੰ ਸਮਝ ਆ ਗਈ ਕਿ ਇੱਕ ਤਾਂ ਦੇਸੀ ਕੁੱਪੀ ਪੀਤੀ ਹੋਈ ਆ ਉਹ ਵੀ ਕੁੱਤੇ ਮਾਰ, ਹਾਂ ਉੱਤੋਂ ਤੁਸੀਂ ਆਪਣੇ ਦੰਦ ਵੀ ਸਾਫ਼ ਨਹੀਂ ਕਰਦੇ। ਯਾਰਾ ਕੀ ਹਾਲ ਹੋਇਆ ਪਿਆ ਯਾਰਾ ਬੇੜੇ ਗਰ। ਮੈਂ ਇhtਜਾਜ ਵੀ ਕਰਾਂਗਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਆ ਦੇਸੀ ਸ਼ਰਾਬ ਕੁੱਪੀ ਪਿਆ ਕੇ ਕੁੱਤੇ ਮਾਰ ਜਿਹੜੀ ਆ ਉਹ ਲਿਆ ਕੇ ਕੈਮਰੇ ਦੇ ਸਾਹਮਣੇ ਟਾਸਕ ਦਿੱਤਾ ਕਿ ਆ ਜਾ ਕੇ ਇੱਦਾਂ ਦੀ ਬਕਵਾਸੀਆਤ ਔਰ ਮੁਗਲਜ਼ਾਤ ਜਿਹੜੀਆਂ ਨੇ ਉਹ ਬਈ ਕੋਈ ਖੁਦਾ ਦਾ ਖੌਫ ਕਰੋ ਬਈ। ਅਗਰ ਇਹਨਾਂ ਨੂੰ ਇੱਦਾਂ ਦਾ ਕੋਈ ਕੰਮ ਕਰਾਉਣਾ ਹੀ ਸੀਗਾ ਤੇ ਕੋਈ ਵਲੈਤੀ ਪਿਲਾ ਦਿੰਦਾ ਯਾਰ, ਬੰਦਾ ਕਮ ਸੇ ਕਮ ਥੋੜ੍ਹਾ ਜਿਹਾ ਮਤਲਬ ਹੋਸ਼ 'ਚ ਤਾਂ ਰਹਿੰਦਾ। ਇਹ ਤਾਂ ਬਿਲਕੁਲ ਹੀ ਮਦਹੋਸ਼ ਕੁੱਤੇ ਮਾਰ ਪੀ ਕੇ ਤੇ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਕਿ ਬੰਦਾ ਗਿਆ ਕਿੱਥੇ। ਬਾਬਾ ਜੀ ਕਹਿੰਦੇ ਤੈਨੂੰ ਕਿਵੇਂ ਪਤਾ? ਮੈਂ ਕਿਹਾ ਬਾਬਾ ਜੀ ਮੈਂ ਹਾਲ ਦੇਖੇ ਹੋਏ ਨਾ ਲੋਕਾਂ ਦੇ, ਉਹ ਤਾਂ ਸ਼ੁਕਰ ਕਰੇ ਬਚ ਗਿਆ। ਯਕੀਨ ਕਰੋ ਕੁੱਤੇ ਮਾਰ ਪੀ ਕੇ ਸਵੇਰੇ ਖਬਰ ਆਉਂਦੀ ਅਖਬਾਰ 'ਚ ਕਿ ਲੋ ਜੀ ਉਹ ਫਾਰਗ ਹੋ ਗਏ। ਉਹ ਕੁੱਤੇ ਮਾਰ ਪੀ ਕੇ ਉੱਤੋਂ ਇੱਦਾਂ ਮੇਰਾ ਮਤਲਬ ਹੈ ਕਿ ਬੰਦਾ ਕੁੱਤਾ ਹੀ ਹੋ ਜਾਂਦਾ ਯਾਰ, ਸੱਚੀ ਗੱਲ ਮਜ਼ਾਕ ਨਹੀਂ ਕਰ। ਔਰ ਦੇਖ ਲਓ ਹਾਲ ਦੇਖ ਲਓ ਤੁਸੀਂ ਯਾਰ। ਐਸੇ ਲਈ ਮੈਂ ਕਹਿੰਦਾ ਕਿ ਸ਼ਰਾਬ ਤੋਂ ਤੋਬਾ ਕਰੋ। ਇੱਕ ਤੇ ਹਰਾਮ ਚੀਜ਼ ਹੈ, ਯਕੀਨ ਕਰੋ 40 ਦਿਨ ਤੁਹਾਡੀ ਦੁਆ ਕਬੂਲ ਨਹੀਂ ਹੁੰਦੀ। ਕੋਈ ਹਰਾਮ ਚੀਜ਼ ਤੁਸੀਂ ਖਾ ਪੀ ਲਓ, ਸ਼ਰਾਬ ਤਾਂ ਬਿਲਕੁਲ ਹੀ ਹਰਾਮ ਹੈ ਸਾਹਮਣੇ। 40 ਦਿਨ ਨਮਾਜ਼ ਵੀ ਕੋਈ ਕਬੂਲ ਨਹੀਂ ਤੁਹਾਡੀ, ਉਹ ਗੁਨਾਹ ਤੁਸੀਂ ਖੱਟਦੇ ਰਹਿੰਦੇ ਆ। ਔਰ ਉੱਤੋਂ ਇੱਦਾਂ ਦੀ ਦੇਸੀ ਕੁੱਪੀ ਪੀ ਕੇ ਤਾਂ ਇੱਦਾਂ ਦੀ ਬਕਵਾਸੀਆਤ ਜਿਹੜੀ ਨਾ ਇਹ ਕਰ ਰਿਹਾ ਬੰਦਾ, ਤੇ ਉਹ ਯਕੀਨ ਕਰੋ ਕਿ ਇਹਦੇ ਨਾਲੋਂ ਚੰਗਾ ਸੀ ਕਿ ਯਾਰ ਤੂੰ ਚਰਚ ਪੀ ਲੈਂਦਾ। ਬਾਬਾ ਜੀ ਕਹਿੰਦੇ ਉਹ ਵੀ ਹਰਾਮ। ਮੈਂ ਕਿਹਾ ਉਹ ਉਹਦੇ 'ਤੇ ਡਾਊਟ ਹੈ, ਕੁਛ ਲੋਕ ਕਹਿੰਦੇ ਨੇ ਹਰਾਮ ਹੈ, ਕੁਛ ਲੋਕ ਕਹਿੰਦੇ ਨੇ ਮਕਰੂਹ ਹੈ। ਉਹਦੇ ਨਾਲ ਬੰਦਾ ਕਮ ਸੇ ਕਮ ਹੋਸ਼ 'ਚ ਤਾਂ ਰਹਿੰਦਾ। ਇਹ ਤਾਂ ਪਤਾ ਨਹੀਂ ਲੱਗਦਾ ਬੰਦਾ ਗਿਆ ਕਿੱਥੇ। ਉਹ ਦੇਖ ਲਓ ਅੱਜ ਤੁਹਾਡੇ ਸਾਹਮਣੇ ਉਹ ਕੁੱਤੇ ਮਾਰ ਪਿੱਛੇ ਕੁੱਤਾ ਹੋਇਆ ਪਿਆ ਯਾਰ। इतना तेरा मेरा मतलब इज्जत वकार नाम ਸੀ ਯਾਰ, ਬੜਾ ਐਕਟਰ ਹੈ ਵਸੀਮ ਅਬਾਸ, ਲੇਕਿਨ ਇਹਨੂੰ ਕਿਸੇ ਨੇ ਲਾਂਚ ਕੀਤਾ ਹੋ ਖਾਸ ਤੌਰ ਤੇ ਸ਼ਹਿਬਾਜ਼ ਗਿੱਲ ਦੇ ਖਿਲਾਫ। ਡਾਕਟਰ ਸ਼ਹਿਬਾਜ਼ ਗਿੱਲ ਸਾਹਿਬ ਉਹਨਾਂ ਨੇ ਮੈਚ ਪਾਇਆ ਹੋਇਆ। ਉਹਨਾਂ ਜਿਹੜਾ ਕਹਿੰਦਾ ਨਾ ਉਹ ਬਾਂਗਾ ਇਹ ਉਹ ਸਾਰਾ, ਇਹ ਸਾਰਾ ਉਹਨਾਂ 'ਤੇ ਅਟੈਕ ਕਰ ਰਿਹਾ ਵਾ। ਤੇ ਨਾਲ ਵਿੱਚੋਂ ਜਿਹੜਾ ਨਾ ਉਹ ਤੋਪ ਦੇ ਗੋਲੇ ਆ ਸਾਡੇ ਤੁਹਾਡੇ 'ਤੇ ਵੀ ਮਾਰੀ ਜਾ ਰਿਹਾ
ਕਿ ਆਹ ਬੜੇ ਬਦਤਮੀਜ਼ ਲੋਕ ਨੇ, ਬੜੇ ਬੇਕਾਰ ਕਿਸਮ ਦੇ ਲੋਕ ਨੇ, ਆਹ ਸੋਸ਼ਲ ਮੀਡੀਆ 'ਤੇ ਜਿਹੜਾ ਨਾ ਹਵਾ ਵੇਲਾ ਪਾਉਂਦੇ ਨੇ। ਤਾਂ ਮੇਰੀ ਗੱਲ ਪੂਰੀ ਸੁਣ ਲਓ ਵੀ, ਤੇਰੀ ਗੱਲ ਪੂਰੀ ਸੁਣੀ ਹੈ, ਪੂਰੀ ਤੇਰੀ ਵੀਡੀਓ ਦੇਖੀ ਹੈ ਭਾਈ। ਹਾਂ ਭਾਈ ਪਟਵਾਰੀ, ਤੇਰੀ ਪੂਰੀ ਵੀਡੀਓ ਦੇਖੀ ਹੈ। ਤੇਰੀ ਪੂਰੀ ਵੀਡੀਓ ਦੇ ਵਿੱਚ ਜਿਹੜਾ ਨਾ ਉਹ ਇੱਕੋ ਹੀ ਗੱਲ ਆ ਕਿ ਆ ਬਈ PTI ਵਾਲੇ ਬਦਤਮੀਜ਼ ਆ, ਮੇਰਾ ਮਤਲਬ ਇੱਦਾਂ ਦੇ ਕੰਮ ਕਰਦੇ ਆ, ਗਾਲਾਂ ਮੰਦੇ ਕੱਢਦੇ ਆ। ਉਹ ਬਈ ਆ ਅਜੇ ਆ ਨੂਨ ਲੀਗ ਦੇ ਜਿਹੜੇ ਤੇ ਗਾਲਾਂ ਮੰਦੇ ਮਾਵਾਂ ਭੈਣਾਂ ਦੀਆਂ ਗਾਲਾਂ ਕਰਦੇ, ਨੰਗੀਆਂ, ਅੱਲਾ ਮਾਫ ਕਰੇ, ਸੁਣ ਵੀ ਨਹੀਂ ਸਕਦੇ। ਕੱਲ ਮੈਂ ਵੀਲੌਗ 'ਚ ਗੱਲ ਕੀਤੀ ਇੱਕ ਬੇਗੈਰਤ ਬੇਸ਼ਰਮ ਆਦਮੀ ਦੀ, ਉਹ ਤੇਰੀ ਕਬੀਲੇ ਤੋਂ ਤਾਲੁਕ ਰੱਖਦਾ ਹੈ, ਲੇਕਿਨ ਇਹ ਸਮਝ ਨਹੀਂ ਆਈ ਕਿ ਹੁਣ ਇਹ ਮੇਰਾ ਮਤਲਬ ਪੀਪ ਲਾ ਕੇ ਇੱਦਾਂ ਦੇ ਕੰਮ ਕਰਕੇ ਤਾਂ ਉਹ ਵੀਡੀਓ ਚੜਾ ਵੀ ਦਿੱਤੀ। ਹੁਣ ਹਰ ਬੰਦਾ ਸਮਝ ਰਿਹਾ ਕਿ ਯਾਰ ਆ ਦੇਖੋ ਬਿਲਕੁਲ ਜਿਹੜਾ ਨਾ ਉਹ ਬਗੈਰਤੀ ਬੇਸ਼ਰਮੀ ਆ। ਬਾਬਾ ਜੀ ਕਹਿੰਦੇ ਇਹਨੂੰ ਜਿਹੜਾ ਨਾ ਆਈਡੀਆ ਕਿਸੇ ਨੇ ਦਿੱਤਾ। ਮੈਂ ਕਿਹਾ ਬਾਬਾ ਜੀ ਇਹ ਆਈਡੀਆ ਕਿਹਨੇ, ਕਿਸੇ ਜਰਨੈਲ ਕਰਨੈਲ ਨੇ ਦਿੱਤਾ? ਬਾਬਾ ਜੀ ਕਹਿੰਦੇ ਇਹਦੀ ਇੰਨੀ ਔਕਾਤ ਨਹੀਂ ਪਟਵਾਰੀ ਦੀ। ਉਹ ਭਾਈ ਹੁਣ ਇੱਜ਼ਤ ਕੋਈ ਨਹੀਂ, ਇੱਦਾਂ ਦੇ ਕੰਮ ਸਿੱਧੇ ਹੋ ਕੇ ਮੇਰਾ ਮਤਲਬ ਤੁਸੀਂ ਝੂਠੇ ਇਲਜ਼ਾਮ ਲਾਓ ਸਾਡੇ 'ਤੇ ਕਿ ਜੀ ਆ ਗਾਲਾਂ ਮੰਦੇ ਇਹ ਉਹ ਸਾਰਾ ਸਿਸਟਮ ਜਿਹੜਾ ਨਾ ਉਹ ਭਾਈ ਆ ਕੋਈ ਬਗੈਰਤੀ ਬੇਸ਼ਰਮੀ ਜਿਹੜਾ ਨਾ ਤੁਸੀਂ ਗੱਲ ਕਰੋ, ਸਬੂਤ ਦਿਓ, ਦਿਓ ਵੀ ਆਹ ਦੇਖੋ ਆਹ ਵੀਡੀਓ ਆ, ਇਹਦੇ 'ਚ ਇਸ ਬੰਦੇ ਨੇ ਮੈਨੂੰ ਗਾਲ ਕੱਢੀ ਆ। ਪਹਿਲੇ ਵੀ ਇਹਨਾਂ ਨੇ ਕਿਹਾ ਹਾਂਜੀ ਕਿ ਉਹ ਮੈਨੂੰ ਕੰਜਰ ਕਹਿਤਾ, ਕੰਜਰ ਇਹ ਉਹ ਫਲਾਨਾ ਮਰਾਸੀ ਢਿੰਗੜਾ। ਉਹ ਬਈ ਉਹ ਪ੍ਰੂਫ ਦਿਓ ਨਾ, ਕਿੱਥੇ ਕਿਸਨੇ ਕੰਜਰ ਕਿਹਾ? ਬਈ ਮਰਾਸੀ ਕਿਹਾ ਹੋਣਾ, ਮਰਾਸੀ ਤੇ ਤੁਸੀਂ ਹੋ, ਜਿੱਤ ਕੇ ਦੋ ਸ਼ੱਕ ਹੈ ਹੀ ਕੋਈ ਨਹੀਂ, ਮਰਾਸੀ ਤਾਂ ਹੈ। ਤਾਂ ਇਹਨੂੰ ਆਈਡੀਆ ਮੈਂ ਪੁੱਛਿਆ ਬਾਬਾ ਜੀ ਨੇ ਕਿ ਵੀ ਇਹਨੂੰ ਆਈਡੀਆ ਕਿਹਨੇ ਦਿੱਤਾ ਕਿ ਆਹ ਸਿਆਸਤ 'ਚ ਜਾ ਕੇ ਇੱਦਾਂ ਗੰਦਾ ਹੋ? ਬਾਬਾ ਜੀ ਕਹਿੰਦੇ ਇੱਕ ਤਾਂ ਤੈਨੂੰ ਪਹਿਲੇ ਪਤਾ ਰਿਟਾਇਰ ਆਦਮੀ ਆ, ਮਤਲਬ ਡਰਾਮੇ 'ਚ ਨੂੰ ਕਾਸਟ ਕਰਦਾ ਕੋਈ ਨਹੀਂ, ਉੱਤੋਂ ਦੇਸੀ ਕੁੱਤੇ ਮਾਰ ਪੀ ਕੇ ਜਿਹੜਾ ਨਾ ਉਹ ਬੈਠਾ ਰਹਿੰਦਾ ਵਾ। ਜਿੰਨੇ ਕੋਈ ਕੰਮ ਦੇਣਾ ਵੀ ਹੁੰਦਾ ਉਹ ਵੀ ਦੇਦਾ, ਯਾਰ ਆ ਮੇਰਾ ਮਤਲਬ ਦੇਸੀ ਪੀ ਕੇ ਬੈਠਾ, ਇਹਦੇ ਕੋਲ ਕੀ ਕੰਮ ਕਰਾਈਏ? ਇਹ ਹੁਣ ਕੰਮ ਨਹੀਂ ਕਰ ਸਕਦਾ ਕਿਉਂਕਿ ਕੁੱਤੇ ਮਾਰ ਪੀ ਕੇ ਬੰਦਾ ਕੁੱਤਾ ਹੋਇਆ ਰਹਿੰਦਾ ਤੇ ਉਹ ਕਿਸੇ ਟਾਈਮ ਕੁਝ ਵੀ ਕਰ ਸਕਦਾ, ਇੱਦਾਂ ਦੀ ਮੁਗਲਜ਼ਾਤ ਬਕਵਾਸੀਅਤ ਕਰ ਸਕਦਾ। ਇਸ ਕਰਕੇ ਕੰਮ ਕੋ ਮੈਨੂੰ ਮਿਲਦਾ ਕੋਈ ਨਹੀਂ। ਉਹ ਫਿਰ ਕਿਤੇ ਆਪਣਾ ਨੂਨ ਲੀਗੀ, ਤੁਹਾਨੂੰ ਪਤਾ ਕਿ ਉਹ ਸੁਹੇਲ ਅਹਿਮਦ ਜਿਹੜਾ ਵਾ ਫਨਕਾਰ, ਵੱਡੇ ਮੂੰਹ ਵਾਲਾ ਕੰਜਰ ਜਿਹੜਾ, ਉਸ ਬਗੈਰਤ ਦਾ ਜੋ ਹਾਲ ਹੋਇਆ, ਜੋ ਸੋਸ਼ਲ ਮੀਡੀਆ 'ਤੇ ਹਾਲ ਹੋਇਆ, ਅਤੇ ਉਹਦੇ ਬਾਅਦ ਇਹਨੂੰ ਕੋਈ ਸੁਰਤ ਆਈ, ਨੂੰ ਸਮਝ ਆਈ ਕਿ ਉਸਤਾਦ ਮੈਂ ਵੀ ਜਾ ਕੇ ਨਾ ਇੱਦਾਂ ਪੰਗੇ ਲਵਾਂ ਅਤੇ PTI ਵਾਲਿਆਂ ਇਹਨਾਂ ਨਾਲ ਪੰਗੇ ਲਵਾਂ, ਇਹਨਾਂ ਨਾਲ ਲੜਾਈ ਪਾਵਾਂ, ਅਤੇ ਉਹ ਫਿਰ ਮੈਨੂੰ ਪੈਣਗੀਆਂ ਗਾਲਾਂ, ਮੈਨੂੰ ਗਾਲਾਂ ਪੈਣਗੀਆਂ, ਲਾਹਨਤਾਂ ਪੈਣਗੀਆਂ, ਮੈਂ ਮਸ਼ਹੂਰ ਹੋ ਜਾਵਾਂਗਾ। ਹਾਲਾਂਕਿ ਯਾਰ ਮੇਰਾ ਮਤਲਬ ਹੈ ਕਿ ਇਹ ਕਾਹਦੀ ਮਸ਼ਹੂਰ? ਬਾਬਾ ਜੀ ਕਹਿੰਦੇ ਉਹੀ ਗੱਲ ਹੋ ਗਈ, ਮੇਰਾ ਮਤਲਬ ਹੈ ਕਿ ਉਹ ਬਦਨਾਮ ਨਾ ਹੋਗੇ ਤਾਂ ਨਾਮ ਨਾ ਹੋਗਾ, ਇੱਦਾਂ ਦੀ ਕੋਈ ਚੀਜ਼। ਉਹ ਹੁਣ ਇਹ ਬਦਨਾਮੀ ਖੱਟਣ ਆਇਆ ਕਿ ਕਿਉਂਕਿ ਹਰ ਕਿਸਮ ਦਾ ਬਦਨਾਮੇ ਜ਼ਮਾਨਾ ਬੰਦਾ ਜਿਹੜਾ ਉਹ ਨੂਨ ਲੀਗ ਉਹਨੂੰ ਚੁੱਕ ਲੈਂਦੀ ਹੈ, ਔਰ ਨੂਨ ਲੀਗ ਉਹਦਾ ਜਿਹੜਾ ਨਾ ਹਿਸਾਬ ਲਾ ਦਿੰਦੀ ਹੈ ਕਿ ਲੋ ਜੀ ਆ ਬੇਰੁਜ਼ਗਾਰ ਬੰਦਾ, ਉੱਤੋਂ ਇਹਨੂੰ ਆਦਤ ਹੀ ਹੈ ਪੀਣ ਪਲਾਨ ਦੀ, ਇਹਨੂੰ ਚੁੱਕੋ, ਹਾਂ ਅਤੇ ਇਹਨੂੰ ਉੱਤੇ ਲੈ ਪ੍ਰਮੋਟ। ਉਹ ਹੁਣ ਜਿਹੜਾ ਨਾ ਨਜ਼ਰਾਂ ਚਾਹਣ ਦੀ ਆ ਸਾਰਾ ਹੀ ਗੇਮ ਕਰ ਰਿਹਾ, ਸਾਰਾ ਪਖੰਡਬਾਜ਼ੀ ਆ ਬਗੈਰਤੀ ਬੇਸ਼ਰਮੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਪੂਰਾ ਵਰਦਿਸ਼ ਪਾ ਕੇ ਜਿਹੜਾ ਨਾ ਉਹ ਮੈਂ ਪੀ ਪਲਾ ਕੇ ਅਤੇ ਇੱਦਾਂ ਦੀ ਬਕਵਾਸੀਅਤ ਮੁਗਲਜ਼ਾਤ ਕਰ ਰਿਹਾ ਵਾ, ਹਾਏ ਉਸ AI ਵਾਲੀ। ਅਤੇ ਉਹ ਆਪਣਾ ਇਸ ਕਰਕੇ ਜਿਹੜਾ ਨਾ ਉਹ ਹੈ ਕਿ ਇਹਨੂੰ ਸਮਝ ਆ ਗਈ ਕਿ ਦੇਖੋ ਸੁਹੇਲ ਅਹਿਮਦ ਜਿਹੜਾ ਉਹ ਮਰਾਸੀ ਵੱਡੇ ਮੂੰਹ ਵਾਲਾ ਲਾਹਨਤੀ ਕਰਦਾ ਜਿਹੜਾ ਵਾ, ਉਹਨੂੰ ਬਗੈਰਤ ਨੂੰ ਬਾਬਾ ਜੀ ਕਹਿੰਦੇ ਉਹ ਬਹੁਤ ਵੱਡਾ ਹਰਾਮ ਨਾ, ਬਹੁਤ ਵੱਡਾ ਹਰਾਮ ਦਾ। ਉਹ ਜਿੱਦਾਂ ਉਹਨੂੰ ਗੋਦ ਲਿਆ ਹੋਇਆ ਨੂਨ ਲੀਗ ਨੇ, ਹਾਂਜੀ, ਉਹ ਹਰ ਪਾਸੇ ਜਾ ਕੇ ਕਹਿੰਦਾ ਨਵਾਜ਼ ਸ਼ਰੀਫ ਜ਼ਿੰਦਾਬਾਦ, ਨਵਾਜ਼ ਸ਼ਰੀਫ ਜ਼ਿੰਦਾਬਾਦ, ਬਾਕੀ ਸਾਰੇ ਫਾਰਗ ਨੇ। ਉਹ ਦੇਖਦੇ ਆ ਕਿ ਇਹ ਵੀ ਆ ਗਿਆ ਕਿ ਸ਼ਾਇਦ ਹੋ ਸਕਦਾ ਕਿ ਮੈਨੂੰ ਨੂਨ ਲੀਗ ਚੁੱਕ ਲਵੇ। ਉਹ ਪਹਿਲੀ ਜਿਹੜੀ ਇਹਨੇ ਵੀਡੀਓ ਕੀਤੀ ਸੀ ਨਾ, ਉਹਦੇ ਬਾਅਦ ਇਹਨੇ ਨੂਨ ਲੀਗ ਨੂੰ ਚੁੱਕ ਲਿਆ ਸੀ, ਨੂਨ ਲੀਗ ਨੇ ਵੀ ਚੁੱਕ ਲਿਆ, ਅਤੇ ਉੱਧਰੋਂ ਕੰਪਨੀਆਂ ਨੂੰ ਵੀ ਆਸ਼ੀਰਵਾਦ ਮਿਲ ਗਿਆ ਕਿ ਚੱਲ ਵੀ ਆਹ ਸਾਡੇ ਨੂੰ ਆਹ ਵਰਦੀ ਵੀ ਲੈ ਅਤੇ ਆਹ ਗਲਾਸੀ ਵੀ ਲੈ ਅਤੇ ਕੰਮ ਸ਼ੁਰੂ ਕਰ। ਉਹ ਬਾਬਾ ਜੀ ਕਹਿੰਦੇ ਫਿਰ ਇਹਨੇ ਕੰਮ ਹੁਣ ਸ਼ੁਰੂ ਕੀਤਾ। ਹੁਣ ਇਹ ਕਹਿੰਦਾ ਕਿ ਮੈਂ ਰੋਜ਼ ਇੱਕ ਬਣਾਇਆ ਕਰਾਂਗਾ ਵੀਡੀਓ। ਹਾਂ ਬਾਬਾ ਜੀ ਕਹਿੰਦੇ ਯਾਰ ਰੋਜ਼ ਤਾਂ ਬਣਾ ਲੂਗਾ ਲੇਕਿਨ ਨੁਕਸਾਨ ਬਹੁਤ ਹੈ। ਮੈਂ ਕਿਹਾ ਬਾਬਾ ਜੀ ਨੁਕਸਾਨ ਕੀ? ਬਾਬਾ ਜੀ ਕਹਿੰਦੇ ਯਾਰ ਰੋਜ਼ ਦੇਸੀ ਕੁੱਪੀ ਪੀ ਕੇ ਆਇਆ ਕਰੇਗਾ, ਕੁੱਤੇ ਮਾਰ। ਹਾਂ ਅਤੇ ਬਾਬਾ ਜੀ ਕਹਿੰਦੇ ਆ ਕੁੱਤੇ ਜਿਹੜੇ ਨੇ ਨਾ ਸਾਡੇ ਪੇਟੇ ਪੈ ਜਾਣੇ ਆ। ਅੱਛਾ ਇਹ ਜਿਹੜੀ ਇਹਨੂੰ ਪੀਣ ਪਲਾਣ ਦਾ ਕੰਮ ਆ ਨਾ, ਇਹ ਪੀਪਲ ਆ ਕੇ ਆ ਜਾਏਗਾ ਅਤੇ ਚਵਨਾ ਉੱਥੇ ਬਕਵਾਸੀਅਤ ਮਾਰੇਗਾ, ਅਤੇ ਇਹ ਬੜਾ ਨੁਕਸਾਨ ਦੀ ਗੱਲ ਆ। ਇਹਨੂੰ ਸਮਝਾਓ ਕਿ ਤੋਬਾ ਕਰ। ਹਾਂ ਵਸੀਮ ਵਾਦ ਸਾਹਿਬ ਤੋਬਾ ਕਰੋ ਯਾਰ, ਇਹ ਕੰਮ ਅੱਛਾ ਨਹੀਂ ਗਾ। ਇਹ ਜਿਸ ਤੁਸੀਂ ਕੁੱਤੇ ਮਾਰ ਪੀ ਕੇ ਆ ਜਾਂਦੇ ਆ, ਪਤਾ ਨਹੀਂ ਬਣਾਉਂਦਾ ਕੋਈ ਹੈ ਜੇ ਘਰ ਲੈ ਕੋਈ ਨਹੀਂ, ਉਹਨੂੰ ਮਨਾ ਨਹੀਂ ਕਰਦੇ
कि भाई चल बनानी है वीडियो बना ला, तेरा हक आ भाई, तेरा हक आ, तू बिल्कुल इख्तलाफ कर, जो कहना चाहना कह, आज़ाद मुल्क आ। बाबा जी कहते मुल्क तो खैर आज़ाद नहीं गा मुल्क ते कब्जा वा जरनैल का। हाँ बहरहाल ਇਹਦੀ सोच आज़ाद। मैं कहा बाबा जी वो भी आज़ाद नहीं हो क्योंकि ਉਹਦੇ ਤੇ ਵੀ ਹੁਣ ਕਿਸੇ ਜਰਨੈਲ ਦਾ ਕਬਜ਼ਾ ਵਾ ਜਾਂ ਫਿਰ ਆ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦਾ ਕਬਜ਼ਾ ਵਾ। ਤੇ ਉਹ ਇਹਨੂੰ ਕੋਈ ਇਹ ਸਮਝਾਏ ਘਰ ਲੈ ਕੋਈ ਕਹਿ ਦੇ ਕਿ ਬਈ ਚੱਲ ਠੀਕ ਹੈ ਤੂੰ ਬਣਾ ਲੈ, ਤੇਰਾ ਰਾਈਟ ਬਣਦਾ, ਤੂੰ ਜੋ ਗੱਲ ਕਰਨਾ ਚਾਹੁੰਦਾ ਕਰ, ਲੇਕਿਨ ਕਮ ਸੇ ਕਮ ਕੁੱਤੇ ਮਾਰ ਦੇ ਨਾ ਪੀ ਯਾਰ। ਹਾਂ ਕੁੱਤੇ ਮਾਰ ਪੀ ਕੇ ਤੈਨੂੰ ਆਪਣੀ ਹੋਸ਼ ਨਹੀਂ ਆਉਂਦੀ, ਸਮਝ ਨਹੀਂ ਆਉਂਦੀ ਤੂੰ ਗੱਲ ਕੀ ਕਰਨਾ ਚਾਹ ਰਿਹਾ, ਕੀ ਕਹਿਣਾ ਚਾਹ ਰਿਹਾ ਹੈ, ਤੇ ਕਮ ਸੇ ਕਮ ਆ ਨਾ ਪੀਏ ਕਰ। ਬਾਬਾ ਜੀ ਕਹਿੰਦੇ ਤੇਰੀ ਜਿਹੜੀ ਐਡਵਾਈਸ ਆ ਨਸੀਹਤ ਉਹ ਠੀਕ ਹੈ, ਇਹਨੂੰ ਮੰਨ ਲੈਣੀ ਚਾਹੀਦੀ। ਮੈਂ ਬਾਬਾ ਜੀ ਕਿਹੜੀ? ਬਾਬਾ ਜੀ ਕਹਿੰਦੇ ਉਹ ਚਰਚ ਪੀ ਕੇ ਆ ਜਾਇਆ ਕਰੇ, ਉਹਦੇ 'ਚ ਕੋਈ ਬੁਰਾਈ ਨਹੀਂ ਕਮ ਸੇ ਕਮ ਸਮਝ ਕੇ ਆਏਗਾ ਨਾ ਯਾਰ ਗੱਲ ਕਰ ਰਿਹਾ। ਇਹ ਬਾਬਾ ਜੀ ਕਹਿੰਦੇ ਇਹਨੂੰ ਜਾ ਕੇ ਪੁੱਛੋ ਕਿ ਤੂੰ ਕੀ ਚਵਲਾ ਮਾਰੀਆਂ ਆਪਣੀ ਵੀਡੀਓ 'ਚ, ਉਹਨੂੰ ਆਪ ਨਹੀਂ ਯਾਦ ਹੋਣਾ ਕਿ ਮੈਂ ਕੀ ਬੋਲਿਆ, ਟੁੰਨ ਬੰਦੇ ਨੂੰ ਕੀ ਪਤਾ ਹੁੰਦਾ ਕੀ ਬੋਲਿਆ ਕੀ ਨਹੀਂ। ਅਤੇ ਉਹ ਸਾਰਾ ਹਿਸਾਬ ਕਿਤਾਬ ਜਿਹੜਾ ਨਾ ਇਹ ਸਾਰਾ ਇਹਨੇ ਉੱਥੋਂ ਲੈ ਕੇ ਨਾ ਉਹ ਜਿਹੜਾ ਵੱਡੇ ਮੂੰਹ ਵਾਲਾ ਵਗੈਰਾ ਤਾਂ ਉਹਦੇ ਕੋਲ ਸਿੱਖ ਕੇ ਤੇ ਆ ਕੇ ਆ ਬਕਵਾਸੀਆਤ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਹੋਰ ਕੋਈ ਨਹੀਂ। ਉਹਦੇ ਬਾਅਦ ਜਨਾਬ ਦੋ ਕੁੱਤੇ ਆਪਸ 'ਚ ਲੜ ਪਏ। ਹੁਣ ਤੁਸੀਂ ਕਹੋਗੇ ਯਾਰ ਦੋ ਕੁੱਤੇ, ਹਾਂਜੀ ਦੋ ਕੁੱਤੇ, ਇੱਕ ਨੂਨ ਲੀਗ ਦਾ ਕੁੱਤਾ ਤੇ ਦੂਜੇ ਨੇ ਆਪਣੀ ਪਾਰਟੀ ਬਣਾਈ ਹੋਈ। आपने जो अल्फाज यूज किए कि अगर मैं पहले थप्पड़ मारूंगा फिर मैं उसको नीचे बिठा के मारूंगा, ये कौन सा लीडर है? डेमोक्रेसी में राइट हो या लेफ्ट हो, उसमें लेफ्ट के लीडर्स की आपको पता क्या शान होती थी? लोग उन पे तोहमतें लगाते थे, उनको क्या क्या कुछ नहीं कहते थे, वो चुप करके सुन के साइड पे हो जाते थे। आपने अभी जो अल्फाज यूज किए इस पर आपके खिलाफ मुकदमा होना चाहिए। ये किसी भी लीडर ਉਹ ਦੂਜਾ ਖੋਤਾ ਜਿਹੜਾ ਉਹਨੂੰ ਤਾਂ ਤੁਸੀਂ ਜਾਣਦੇ ਹੀ ਹੋ, ਜਿਹਨੇ ਆਪਣੀ ਪਾਰਟੀ ਬਣਾਈ ਹੋਈ ਆ, ਉਹ ਅੱਜ ਕੱਲ੍ਹ ਇੰਨਾ ਕੁ ਜ਼ਲੀਲੋ ਖੁਆਰ ਹੋ ਗਿਆ ਕਿ ਹੁਣ ਜਿੰਨੇ ਕਿਸੇ ਨੂੰ ਗਾਲ ਕੱਢਣੀ ਹੋਏ ਤਾਂ ਉਹ ਕਹਿੰਦਾ ਵੀ ਤੂੰ ਵੀ ਜਵਾਦ ਆ ਬੜਾ ਵੱਡਾ। ਜੀ ਹਾਂ, ਆ ਗੁਲੂਕਾਰ ਜਿਹੜਾ ਮਹਿੰਦੀ ਕੀ ਆਈ ਰਾਤ, ਮੇਰਾ ਮਤਲਬ ਆ ਜਿਹੜਾ ਗਾਦਾ ਗੁੰਦਾ ਫਿਰਦਾ ਯਾਰ ਗਾਣੇ ਫਿਰਦਾ। ਹਾਂ ਇਹ ਜਿਹੜਾ ਨਾ ਇਹ ਹੁਣ ਇਹਨਾਂ ਦੀ ਹੋ ਗਈ ਲੜਾਈ। ਔਰ ਦੂਜਾ ਜਿਹੜਾ ਉਹ ਸਹਾਫਤ ਦੇ ਲਬਾਦੇ ਦੇ ਵਿੱਚ ਨੂਨ ਲੀਗੀ ਕਾਰਕੁਨ ਜਿਹੜਾ ਬਾਬਾ ਜੀ ਕਹਿੰਦੇ ਨੂਨ ਲੀਗੀ ਖੋਤਾ ਹੀ ਆ, ਮਨੂਸ ਮੂੰਹ, ਲਾਨਤ ਇਹਦੇ ਮੂੰਹ ਤੇ ਪਈ ਹੋਈ ਆ, ਅਜੀਬ ਖੰਜ਼ੀਰ ਵਰਗਾ ਬਾਬਾ ਜੀ ਖਸਲਤ ਵੀ ਇਹਦੀ ਖੰਜ਼ੀਰ ਵਰਗੀ ਆ। ਹੋਵੇ ਵੀ ਕਿਉਂ ਨਾ ਜਿਹਦੇ ਸਿਰ ਤੇ ਬਾਊ ਜੀ ਦਾ ਹੱਥ ਹੋਏ, ਉਹ ਬਾਊ ਜੀ ਐਵੇਂ ਹੱਥ ਨਹੀਂ ਰੱਖਦੇ ਕਿਸੇ ਤੇ, ਕੋਈ ਵੱਡੇ ਤੋਂ ਵੱਡਾ ਖੰਜ਼ੀਰ ਹੋਵੇ ਹਾਂ ਉਹੀ ਬਾਊ ਜੀ ਦਾ ਹੱਥ ਉਹਦੇ ਤੇ ਜਾਂਦਾ, ਕੋਈ ਆਮ ਸ਼ਰੀਫ ਬੰਦੇ ਤੇ ਬਾਊ ਜੀ ਦਾ ਹੱਥ ਨਹੀਂ ਆਉਂਦਾ। ਉਹ ਦੇਖਿਆ ਖੰਜ਼ੀਰ ਆਪਣੀ ਤੇ ਉਹਨਾਂ ਨੇ ਜਨਾਬ ਆਪਣਾ ਬਣਾ ਲਿਆ, ਖੋਤਾ ਬਣਾ ਕੇ ਬੰਨ੍ਹ ਲਿਆ, ਪਟਾ ਪਾਤਾ। ਖੈਰ ਆ ਦੋਨੋਂ ਜਣੇ ਹੁਣ ਕਿਤੇ ਬੈਠੇ ਸ਼ੋਅ ਦੇ ਵਿੱਚ, ਕਿਤੇ ਆਪਣਾ ਸੋਸ਼ਲ ਇਵੈਂਟ ਕਿਤੇ ਬੈਠੇ, ਉੱਥੇ ਜਨਾਬ ਸਵਾਲੋ ਜਵਾਬ ਵੀ ਹੋ ਰਹੇ ਸੀ, ਉੱਥੇ ਲੜ ਪਏ। ਹੁਣ ਹੋਇਆ ਕੀ ਆ ਜਿਹੜਾ ਹੁਣ ਜ਼ਲੀਲ ਆਦਮੀ, ਮੇਰਾ ਮਤਲਬ ਆ ਕਿ ਜਿਹੜਾ ਜਵਾਦ ਆ ਕਿਉਂਕਿ ਭਾਈ ਉਹਨੇ ਉਹ ਕੀ ਨਾਂ ਦਾ ਯਾਰ ਉਹ ਤਿੰਨ ਕਸ਼ਤੀਆਂ ਦਾ ਮੁਸਾਫਰ ਜਿਹੜਾ ਹਾਏ ਉਹ ਤਿੰਨ ਕਸ਼ਤੀਆਂ ਦਾ ਮੁਸਾਫਰ ਜਿਹੜਾ ਉਹਨੇ ਜੋ ਏਅਰਪੋਰਟ 'ਤੇ ਕਿਹਾ ਸੀਗਾ ਕਿ ਭਈ ਹਾਂ ਵੀ ਜਵਾਦ ਵਰਗਾ ਜ਼ਲੀਲ ਹੋਏਗਾ, ਉਹਨੇ ਕੰਮ ਚੁੱਕ ਦਿੱਤਾ ਸੀਗਾ ਅਤੇ ਉੱਥੋਂ ਆ ਜਵਾਦ ਮਸ਼ਹੂਰ ਹੋਇਆ ਐਜ਼ ਜ਼ਲੀਲ। ਅਤੇ ਉਹ ਬੈਠਾ ਉਹ ਕਹਿ ਰਿਹਾ ਕਿ ਕਿਸੇ ਨਾਲ ਇਖਤਲਾਫ ਹੋਏ, ਇਹ ਉਹ ਕਹਿੰਦਾ ਮੈਂ ਮਤਲਬ ਹੈ ਕਿ ਮੇਰੇ ਨਾਲ ਕੋਈ ਇੱਦਾਂ ਦਾ ਇਖਤਲਾਫ ਹੋਇਆ ਮੈਂ ਤਾਂ ਵੀ ਬੰਦਿਆਂ ਨੂੰ ਲੰਮਾ ਪਾ ਕੇ ਅਤੇ ਚਪੇੜਾ ਮਾਰਾਂਗਾ। ਮਤਲਬ ਇਹ ਲੋਕ ਜਿਹੜੇ ਕਹਿੰਦੇ ਕਿ PTI ਵਾਲੇ ਬਿਲਕੁਲ ਇਖਲਾਕੀਆਤ ਨਾਮ ਦੀ ਕੋਈ ਚੀਜ਼ ਨਹੀਂ ਹੋਣਾ ਚਾਹੀਏ, ਉਹ ਫਲਾਣੀ ਟਿਕਟ, ਉਹ ਹੁਣ ਉੱਥੇ ਬੈਠਾ ਜਿਹੜਾ ਨਾ ਕਹਿ ਰਿਹਾ ਕਿ ਮੈਂ ਲਾਫੇ ਮਾਰਾਂਗਾ ਇਹ ਅਤੇ ਉਹ ਜਿਹੜਾ ਨੂਨ ਲੀਗ ਦਾ ਖੋਤਾ ਹਾਂ ਉਹ ਕਹਿਣ ਲੱਗਾ ਯਾਰ ਆ ਕੀ ਬਕਵਾਸ ਆ, ਮੇਰਾ ਮਤਲਬ ਆ ਅਤੇ ਲੋਕਾਂ ਨੂੰ ਕਹਿ ਰਿਹਾ ਕਿ ਬਈ ਤਸ਼ੱਦਦ ਵਾਲਾ ਕੰਮ ਜਿਹੜਾ ਉਹਦੇ 'ਤੇ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ, ਇਹ ਤਾਂ ਮੁਕੱਦਮਾ ਕਾਇਮ ਹੋਣਾ ਚਾਹੀਦਾ। ਹਾਂ ਉਹ ਕਹਿਣ ਲੱਗਾ ਤੂੰ ਪਟਵਾਰੀ, ਤੂੰ ਫਲਾਣਾ ਟਿੰਗੜਾ ਇਹ ਉਹ ਵੀ ਠੀਕ ਗੱਲ ਕਰ ਰਿਹਾ ਸੀਗਾ ਕਿ ਵੀ 2 ਨੰਬਰ ਕਿਸਮ ਦਾ ਤੂੰ ਪਟਵਾਰੀ ਹੈ, ਕਾਰਕੁਨ ਹੈ ਤੂੰ ਆਪਣਾ ਇਹਦਾ ਨੂਨ ਲੀਗ ਦਾ, ਜੋ ਸਾਨੂੰ ਸਾਰਿਆਂ ਨੂੰ ਪਤਾ। ਉਹਦੇ ਖਿਲਾਫ ਕੋਈ ਗੱਲ ਕਰ ਰਿਹਾ ਸੀ, ਕੰਨ ਵੀ ਗੱਲ ਸਮਝ ਨਹੀਂ ਆ ਰਹੀ ਸੀ, ਆਪਸ 'ਚ ਲੜਨ ਡੇ ਸੀਗੇ
ਤੇ ਉਹ ਲੜਾਈ ਦੇ ਵਿੱਚ ਜਿਹੜਾ ਨਾ ਸਮਝ ਨਹੀਂ ਆ ਰਹੀ ਸੀ ਕਿ ਬਈ ਹੁਣ ਕਿਹੜਾ ਠੀਕ ਕਹਿ ਰਿਹਾ ਤੇ ਕਿਹੜਾ ਗਲਤ ਕਹਿ ਰਿਹਾ। ਉਹ ਫਿਰ ਮੈਂ ਬਾਬਾ ਜੀ ਨੂੰ ਵੀ ਪੁੱਛਿਆ, ਬਾਬਾ ਜੀ ਕਹਿੰਦੇ ਯਾਰ ਦੋਵੇਂ ਹੀ ਠੀਕ ਕਹਿ ਰਹੇ ਸਨ ਇੱਕ ਦੂਜੇ ਦੇ ਬਾਰੇ 'ਚ। ਲੇਕਿਨ ਮੈਂ ਕਿਹਾ ਬਾਬਾ ਜੀ ਯਾਰ ਇੱਕ ਦੂਜੇ ਦੇ ਬਾਰੇ 'ਚ ਆ ਤੇ ਆਪਸ 'ਚ ਇਹਨਾਂ ਨੂੰ ਇਤਿਹਾਦੀ ਹੋਣਾ ਚਾਹੀਦਾ, ਕਿਉਂਕਿ ਦੋਵੇਂ ਇਮਰਾਨ ਖਾਨ ਦੇ ਖਿਲਾਫ ਨੇ। ਇੱਕ ਨੂਨ ਲੀਗ ਦਾ ਖੋਤਾ, ਇੱਕ ਆਪਣੀ ਜਮਾਤ ਦਾ ਖਲੋਤਾ, ਇਹ ਆਪਸ 'ਚ ਕਰਨ ਲੜਦੇ ਨੇ। ਬਾਬਾ ਜੀ ਕਹਿੰਦੇ ਅਸਲ ਗੱਲ ਇਹ ਵਾ ਕਿ ਵੀ ਜਵਾਦ ਨੇ ਜਦੋਂ ਆਪਣੀ ਪਾਰਟੀ ਬਣਾਈ ਨਾ, ਮੈਂ ਕਿਹਾ ਬਾਬਾ ਜੀ ਕਹਿੰਦੇ ਪਾਰਟੀ ਬਣਾਉਣ ਤੋਂ ਪਹਿਲੇ ਇਹ ਅਸਲੀ ਔਰ ਨਸਲੀ ਪਟਵਾਰੀ ਆ, ਬਚਪਨ ਤੋਂ ਹੀ ਪਟਵਾਰੀ ਆ। ਹਾਂ, ਖੋਤੇ ਦਾ ਦਿਮਾਗ ਇਹਦਾ, ਉਹ ਬੜਾ ਵੱਡਾ ਪਟਵਾਰੀ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਮੈਂ ਨੂਨ ਲੀਗ 'ਚ ਚਲਾ ਜਾਵਾਂ, ਕਿਉਂਕਿ ਖੋਤਿਆਂ ਦੀ ਆਖਰੀ ਰਾਮਗਾਹ ਨੂਨ ਲੀਗ ਹੀ ਆ। ਉਹ ਕੋਸ਼ਿਸ਼ ਉਹਨੇ ਕੀਤੀ ਕਿ ਵੀ ਕਿਸੇ ਤਰ੍ਹਾਂ ਮੈਂ ਚਲਾ ਜਾ। ਹੁਣ ਬਾਊ ਜੀ ਜਿਹੜੇ ਨੇ ਉਹਨਾਂ ਨੇ ਕੋਈ ਹੱਥ ਹੁੱਥ ਨਹੀਂ ਫੜਾਇਆ, ਹੱਥ ਫੜਾਉਣ ਦਾ। ਉਹ ਕਹਿੰਦੇ ਨਹੀਂ ਭਾਈ ਸਾਡੇ ਕੋਲ ਅੱਗੇ ਬੜੇ ਖੋਤੇ ਨੇ, ਉਹ ਨਹੀਂ ਸਾਂਭੇ ਜਾ ਰਹੇ, ਤੈਨੂੰ ਕਿੱਥੇ ਰੱਖ। ਇਹਨੂੰ ਬੜਾ ਦੁੱਖ ਲੱਗਾ ਕਿ ਯਾਰ ਆ ਦੇਖੋ ਯਾਰ ਮੈਨੂੰ ਇਹਨਾਂ ਨੇ ਨੂਨ ਲੀਗ ਵਾਲਿਆਂ ਨੇ ਨਾ ਫਰਕ ਹੈ। ਫਿਰ ਇਹਨੇ ਜਿਹੜਾ ਨਾ ਆਪਣਾ ਪਾਰਟੀ ਬਣਾਈ ਅਤੇ ਪਾਰਟੀ ਬਣਾ ਕੇ ਤਾਂ ਹੈ ਖਿਦਮਤ ਉਹਨਾਂ ਦੀ ਕਰ ਰਿਹਾ ਐਕਚੁਅਲੀ ਇਮਰਾਨ ਖਾਨ ਦੇ ਖਿਲਾਫ ਸਾਰੀ ਬਗੈਰਤੀ ਬੇਸ਼ਰਮੀ। ਲੇਕਿਨ ਉਹ ਪਿੱਛੇ ਲਾਜ਼ਮੀ ਗੱਲ ਆ ਜਿਹੜੇ ਨੂਨ ਲੀਗ ਦੇ ਹੈਂਡਲਰ ਆ ਉਹ ਉਹਨਾਂ ਹੈਂਡਲਰ ਕੋਲ ਰਿਹਾ ਚਲਾ ਗਿਆ ਆਪ, ਅਤੇ ਉਹਨਾਂ ਨੇ ਪਾਰਟੀ ਪੂਰਟੀ ਖੋਲ੍ਹ ਦਿੱਤੀ ਜਿੱਦਾਂ 'ਚ ਕਿਸੇ ਨੂੰ ਛੋਟੀ ਜਿਹੀ ਦੁਕਾਨ ਨਹੀਂ ਖੋਲ੍ਹ ਦਿੱਤੀ, ਉਹ ਦੁਕਾਨ ਖੁਲਵਾ ਕੇ ਇਹਨੂੰ ਬਣਾਇਆ। ਹੁਣ ਉਹ ਇਹਨੂੰ ਗੁੱਸਾ ਵਾ ਕੇ ਦੇਖੋ ਇਹਨਾਂ ਨੇ ਮੈਨੂੰ ਨਹੀਂ ਲਿਆ, ਹਾਲਾਂਕਿ ਮੈਂ ਵੀ ਇਹਨਾਂ 'ਚੋਂ ਹੀ ਹਾਂ, ਫਰਕ ਕੋਈ ਨਹੀਂ। ਉਹ ਹੁਣ ਉਹ ਬਾਬਾ ਜੀ ਕਹਿੰਦੇ ਉਹ ਗੁੱਸਾ ਇਹਨਾਂ 'ਤੇ ਲਾ ਰਿਹਾ। ਹਾਂ, ਅਤੇ ਨੂਨ ਲੀਗ ਵਾਲਾ ਪਟਵਾਰੀ ਜਿਹੜਾ ਉਹ ਗੁੱਸਾ ਉਹਦੇ 'ਤੇ ਲਾ ਰਿਹਾ ਕਿ ਬਈ ਆ ਬਗੈਰਤਾ ਬੇਸ਼ਰਮਾ ਇਹਦੇ ਨਾਲ ਤਾਂ ਸਾਡੀ ਪਾਰਟੀ 'ਚ ਆ ਜਾਂਦਾ, ਨੂਨ ਲੀਗ 'ਚ ਚਲਾ ਜਾਂਦਾ। ਅੱਜ ਮੈਂ ਤੇਰੀਆਂ ਤਾਰੀਫਾਂ ਕਰ ਰਿਹਾ ਹਾਂ। ਹਾਂ, ਇਹੀ ਅਗਰ ਨੂਨ ਲੀਗ 'ਚ ਹੁੰਦਾ ਅਤੇ ਆ ਜਿਹੜਾ ਪਟਵਾਰੀ ਮਨੂਸ ਲਾਹਨਤ ਪਈ ਹੋਈ ਜਿਹਦੇ ਮੂੰਹ 'ਤੇ, ਇਹਨੇ ਉਹਦੀਆਂ ਤਾਰੀਫਾਂ ਕਰਨੀਆਂ ਸੀਗੀਆਂ। ਹੋਰ ਮੈਂ ਕਿਹਾ ਬਾਬਾ ਜੀ ਇਹਦੇ ਕੋਲ ਖਤਰਾ ਵੀ ਸੀ ਨਾ, ਤਾਂ ਨਹੀਂ ਉਹਨਾਂ ਨੇ ਲਿਆ ਪਾਰਟੀ। ਬਾਬਾ ਜੀ ਕਹਿੰਦੇ ਇਹ ਦੇਖੋ ਕਾਹਦਾ ਖਤਰਾ ਸੀਗਾ ਵੀ ਇਹ ਜਵਾਦ ਦੇਖੋ। ਮੈਂ ਕਿਹਾ ਬਾਬਾ ਜੀ ਉਹ ਡੱਡੂ ਨੂੰ ਖਤਰਾ ਸੀ। ਬਾਬਾ ਜੀ ਕਹਿੰਦੇ ਡੱਡੂ ਨੂੰ ਕਾਹਦਾ ਖਤਰਾ। ਮੈਂ ਬਾਬਾ ਜੀ ਉਹ ਤੁਹਾਨੂੰ ਪਤਾ ਕਿ ਡੱਡੂ ਗਾਣਿਆਂ ਦਾ ਬਹੁਤ ਸ਼ੌਕੀਨ ਆ। ਓਏ ਹੋਏ ਉਹ ਇਹ ਗਾਉਂਦਾ ਗਾਣੇ, ਉਹ ਡੱਡੂ ਦੇ ਮੈਂ ਘਰ ਜਾ ਕੇ ਵੀ ਗਾਣਾ ਗੁਣਾ ਗਾਇਆ ਹੋਇਆ। ਬਾਬਾ ਜੀ ਕਹਿੰਦੇ ਗਾਣਾ ਹੀ ਗਾਇਆ ਹੈ ਕਿ ਕੋਈ ਹੋਰ ਗੇਮ ਕੀਤੀ ਹੈ। ਮੈਂ ਕਿਹਾ ਨਹੀਂ ਗਾਣਾ ਗੁਣਾ ਗਾਉਂਦਾ, ਅਤੇ ਡੱਡੂ ਵੀ ਬੜਾ ਪਸੰਦ ਕਰਦਾ। ਡੱਡੂ ਆਤਿਫ ਅਸਲਮ ਨਾਲ ਵੀ ਦੇਖਿਆ ਗਿਆ, ਉਹ ਵੀ ਗਾਣਾ ਗਾਉਂਦਾ ਅਤੇ ਉਹਦੇ ਨਾਲ ਵੀ ਡੱਡੂ ਇਹ ਵੀ ਗਾਣਾ ਗਾਉਂਦਾ ਉਹ ਵੀ। ਅਤੇ ਉਹ ਫਿਰ ਜਿਹੜਾ ਨਾ ਉਹਨਾਂ ਨੇ ਆਪਣਾ ਨਿਆਜ਼ ਸ਼ਰੀਫ ਨੇ ਦੇਖਿਆ ਕਿ ਯਾਰ ਆ ਜਿਹੜਾ ਨਾ ਆ ਬੇੜਾ ਗਰਕ ਕਰ ਗਿਆ ਇੱਥੇ ਆ ਕੇ ਡੱਡੂ ਦਾ, ਇਹਨੂੰ ਫਰਕ, ਇਸ ਕਰਕੇ ਉਹਨਾਂ ਨੇ ਰੱਖਿਆ। ਬਾਬਾ ਜੀ ਕਹਿੰਦੇ ਵੀ ਡੱਡੂ ਨੂੰ ਜੇ ਗਾਣਾ ਹੀ ਪਸੰਦ ਆ ਅਤੇ ਉਹ ਆਪ ਸਿੱਖ ਲਵੇ ਗਾਣਾ ਡੱਡੂ। ਮੈਂ ਕਿਹਾ ਬਾਬਾ ਜੀ ਸ਼ੌਕ ਉਹਨੂੰ ਹੈ ਗਾਣ ਦਾ, ਹਾਂ ਫਨਕਾਰੀ ਦਾ ਵੀ ਬਹੁਤ ਸ਼ੌਕ ਹੈ, ਉਹ ਤਾਂ ਪੂਰਾ ਹੋ ਗਿਆ ਫਨਕਾਰੀ ਦਾ। ਗਾਣਾ ਜਿਹੜਾ ਨਾ ਥੋੜ੍ਹਾ ਜਿਹਾ ਔਖਾ ਕੰਮ ਹੈ, ਉਹ ਨਹੀਂ। ਬਾਬਾ ਜੀ ਕਹਿੰਦੇ ਡੱਡੂ ਨੂੰ ਮੇਰੇ ਕੋਲ ਭੇਜ, ਮੈਂ ਸਿਖਾ ਦੂੰਗਾ। ਮੈਂ ਕਿਹਾ ਮੈਨੂੰ ਨਹੀਂ ਲੱਗਦਾ ਤੁਸੀਂ ਗਾਣਾ ਸਿਖਾਓ। ਬਾਬਾ ਜੀ ਕਹਿੰਦੇ ਹੋਰ ਮੈਂ ਕੀ ਵਜਾਣਾ ਸਿਖਾਊਂਗਾ, ਗਾਣਾ ਹੀ ਸਿਖਾਊਂਗਾ, ਭੇਜਿਓ ਤਾਂ ਸਹੀ।